ਜਿਵੇਂ ਜਿਵੇਂ ਪਹਿਲੀ ਚੇਤਰ ਤੇ 14 ਮਾਰਚ ਨੇੜੇ ਆ ਰਹੀ ਹੈ, ਪੰਜਾਬ ਨਾਲ ਪਿਆਰ ਕਰਨ ਵਾਲਿਆਂ ਦਾ ਜੋਸ਼ ਤੇ ਜਜ਼ਬਾ ਵੀ ਵੱਧ ਰਿਹਾ ਹੈ। ਪੰਜਾਬ ਕਲਚਰ ਡੇ ਦੀ ਤਿਆਰੀ ਲਈ ਪੰਜਾਬੀ ਤਨਜ਼ੀਮਾਂ ਦੇ ਆਗੂਆਂ ਦੇ ਇਜਲਾਸ ਰੋਜ਼ਾਨਾ ਦੀ ਬੁਨਿਆਦ ਉੱਤੇ ਹੋ ਰਹੇ ਨੇ। ਪੰਜਾਬੀ ਸੇਵਕਾਂ ਦਾ ਕਹਿਣਾ ਹੈ ਕਿ ਪੰਜਾਬ ਕਲਚਰ ਦਿਹਾੜ ਦੇ ਮੌਕੇ ਉੱਤੇ ਸਾਡੀ ਸਕਾਫਤ ਦੇ ਸੁੱਚੇ ਰੰਗ ਹਰ ਪਾਸੇ ਵਿਖਾਲੀ ਦੇਣਗੇ। ਪੰਜਾਬ ਦੀਆਂ ਖੁਸ਼ੀਆਂ, ਪੰਜਾਬ ਦੇ ਰੰਗ, ਪੰਜਾਬ ਦਾ ਸੁਣੱਪ, ਇਹ ਅਸੀਂ ਵਿਖਾਣ ਚੱਲੇ ਹਾਂ, ਇਹ ਅਸੀਂ ਮਨਾਉਣ ਚੱਲੇ ਹਾਂ। 14 ਮਾਰਚ ਵਾਲੇ ਦਿਨ, ਪਹਿਲੀ ਚੇਤਰ ਵਾਲੇ ਦਿਨ ਪ੍ਰੈਸ ਕਲੱਬ ਦੇ ਸਾਹਮਣੇ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ। ਔਰ ਸਿਰਫ ਅਸੀਂ ਨਹੀਂ, ਪੂਰੇ ਪੰਜਾਬ ਤੋਂ ਜਿਹੜੇ ਪੰਜਾਬੀ ਨੇ ਇਕੱਠੇ ਹੋ ਰਹੀਆਂ। ਉੱਥੇ ਪੂਰੇ ਪੰਜਾਬ ਦੀਆਂ ਝੂਮਰ ਦੀਆਂ ਟੀਮਾਂ ਉਹ ਵੀ ਆ ਰਹੀਆਂ ਹਨ, ਪੂਰੇ ਪੰਜਾਬ ਤੋਂ ਭੰਗੜਿਆਂ ਦੀਆਂ ਟੀਮਾਂ, ਪੂਰੇ ਪੰਜਾਬ ਤੋਂ ਸੂਫੀ ਸੰਗੀਤ ਦੇ ਲੋਕ। ਇੱਕ ਪੂਰਾ ਰੰਗ ਜਿਹੜਾ ਉੱਥੇ ਬਣੇਗਾ, ਉਹ ਆਓ ਅਸੀਂ ਵੀ ਦੇਖਦੇ ਹਾਂ, ਅਸੀਂ ਵੀ ਚਸ ਮਾਣਦੇ ਹਾਂ ਪੰਜਾਬ ਕਲਚਰ ਡੇ ਦੀ, ਤੇ ਤੁਸੀਂ ਵੀ ਮਾਣੋ। ਮੈਂ ਸਾਰੇ ਪੰਜਾਬੀਆਂ ਨੂੰ ਇਹ ਦਰਖਾਸਤ ਕਰਦਾ ਵਾਂ ਕਿ 14 ਮਾਰਚ ਨੂੰ ਜਿਹੜਾ ਪੰਜਾਬੀ ਕਲਚਰਲ ਡੇ ਮਨਾਇਆ ਜਾ ਰਿਹਾ ਹੈ, ਉਹਦੇ 'ਚ ਭਰਪੂਰ ਸ਼ਿਰਕਤ ਕੀਤੀ ਜਾਏ ਔਰ ਇਹ ਆਪਣੇ ਹੱਕ ਨੂੰ, ਆਪਣੀ ਸ਼ਨਾਖਤ ਨੂੰ ਔਰ ਆਪਣੀ ਜ਼ਬਾਨ ਨੂੰ ਵਧਾਉਣ ਵਾਸਤੇ ਬਹੁਤ ਜ਼ਰੂਰੀ ਹੈ ਤੇ ਐਸੇ ਇਨੀਸ਼ੀਏਟਿਵ ਨੂੰ ਕਾਮਯਾਬ ਕੀਤਾ ਜਾਏ। ਅਸੀਂ ਰਿਪਰੈਜ਼ੈਂਟ ਕਰਨੇ ਆ ਮਸੂਦ ਖੱਦਰ-ਪੋਸ਼ ਟਰਸਟ ਨੂੰ ਤੇ ਪਿਛਲੇ 30 ਸਾਲਾਂ ਤੋਂ ਸਾਡੀ ਤਨਜ਼ੀਮ ਚੱਲ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਹੁਣ ਜਿਸ ਤਰ੍ਹਾਂ ਸਿੰਧੀ, ਬਲੋਚੀ ਇਹ ਸਭ ਆਪਣੀ ਕਲਚਰ ਡੇਜ਼ ਕਰਦੇ ਨੇ ਸੈਲੀਬ੍ਰੇਟ, ਅਸੀਂ ਵੀ ਆਪਣੀ ਕਰੀਏ। ਇਹਦੀ ਅਫਾਦੀਅਤ, ਇਹਦੀ ਅਹਿਮੀਅਤ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਸਾਡੀ ਸਕਾਫਤ ਹੀ ਸਾਡੇ ਜ਼ਿੰਦਾ ਰਹਿਣ ਦਾ ਸਬੂਤ ਹੈ ਤੇ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਇਸ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਹਿੱਸਾ ਲਈਏ ਤੇ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਇਹ 'ਚ ਆਪਣੀ ਪਾਰਟੀਸਪੇਸ਼ਨ ਕਰੇ। ਸਰਕਾਰਾਂ ਵੱਲੋਂ ਪੰਜਾਬ ਦੁਸ਼ਮਣੀ ਦੇ ਰਵੱਈਏ ਨੇ ਪੰਜਾਬੀ ਸੇਵਕਾਂ ਨੂੰ ਰੱਦੇ ਅਮਲ ਦੀ ਸੂਰਤ ਅਜਿਹੀ ਤਹਿਰੀਕ ਦਿੱਤੀ ਹੈ ਜਿਨੇ ਪੰਜਾਬ ਕਲਚਰ ਡੇ ਅੰਦਰ ਪੰਜਾਬੀ ਦਾ ਰਵਾਇਤੀ ਮਜ਼ਾਮਤੀ ਰੰਗ ਵੀ ਭਰ ਦਿੱਤਾ ਹੈ। ਪੰਜਾਬ ਦਾ ਕਲਚਰ ਹੈ, ਉਸ ਕਲਚਰ ਨੂੰ ਵਾਪਸ ਲਿਆਉਣ ਵਾਸਤੇ ਅਸੀਂ ਇੱਕ ਦਿਨ ਮਨਾ ਰਹੇ ਹਾਂ ਤਾਂ ਕਿ ਉਸ ਕਲਚਰ ਨਾਲ ਜਿੰਨੇ ਲੋਕ ਪੰਜਾਬ ਵਿੱਚ ਵਸਦੇ ਨੇ, ਕਿਸੇ ਵੀ ਨਸਲ, ਰੰਗ, ਮਜ਼ਹਬ ਨਾਲ ਉਹਨਾਂ ਦਾ ਤਾਲੁਕ ਹੈ, ਉਹ ਮਿਲ ਕੇ ਗਰੋ ਕਰਨ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ। ਪੰਜਾਬ ਅੱਗੇ ਜਾਏਗਾ ਤੇ ਪਾਕਿਸਤਾਨ ਅੱਗੇ ਜਾਏਗਾ। ਇਹਦੇ 'ਚ ਪੰਜਾਬੀ ਭੰਗੜਾ ਵੀ ਹੋਵੇਗਾ, ਝੂਮਰ ਵੀ ਪੈਣਗੇ, ਬੋਲੀਆਂ ਵੀ ਹੋਣਗੀਆਂ, ਗਿੱਧੇ ਵੀ ਪੈਣਗੇ, ਟੱਪੇ, ਮਾਈਏ, ਟੋਲੇ, ਹਰ ਸ਼ੈ ਇੱਥੇ ਮਿਲੇਗੀ। ਪੰਜਾਬੀ ਖਾਣਿਆਂ ਦਾ ਵੀ ਇੱਥੇ ਜ਼ਿਕਰ ਹੋਏਗਾ। ਪੰਜਾਬੀ ਜਿਹੜੇ ਇੱਥੇ ਰੀਤ ਰਿਵਾਜ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਸਾਹਮਣੇ ਲੈ ਕੇ ਆਵਾਂਗੇ ਤਾਂ ਕਿ ਜਿਹੜੇ ਆਉਣ ਵਾਲੇ ਲੋਕ ਨੇ, ਆਉਣ ਵਾਲੇ ਬੱਚੇ ਨੇ, ਜਿਨ੍ਹਾਂ ਨੂੰ ਸਾਡੇ ਪੰਜਾਬ ਦੇ ਇਸ ਕਲਚਰ ਬਾਰੇ ਨਹੀਂ ਪਤਾ, ਉਹਨਾਂ ਨੂੰ ਵੀ ਇਹਦੀ ਜਿਹੜੀ ਉਹ ਪਛਾਣ ਕਰਾਈ ਜਾਏ। ਪੰਜਾਬੀ ਜਿਹੜੀ ਦੁਨੀਆ ਦੀ 9ਵੀਂ ਵੱਡੀ ਕੌਮ ਆ, 9ਵੀਂ ਵੱਡੀ ਬੋਲੀ ਆ ਤੇ ਪੰਜਾਬੀ ਦਾ ਜਿਹੜਾ ਕਲਚਰ ਡੇ ਆ ਉਹ ਵੀ ਇੱਕ ਮੁਨਫਰਦ ਹੋਏਗਾ, ਯੂਨੀਕ ਹੋਏਗਾ। ਉਹਦਾ ਤੇ ਪੂਰੇ ਪੰਜਾਬ 'ਚ ਮਨਾਇਆ ਜਾਏਗਾ, ਦੁਨੀਆ 'ਚ ਵੀ ਹੋਏਗਾ। ਰਹੀਮ ਯਾਰ ਖਾਨ ਤੋਂ ਇਹਦੀਆਂ ਤਕਰੀਬਾਤ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਹਫ਼ਤਾ ਪਹਿਲਾਂ ਹੀ। ਪਰ ਜਿਹੜਾ ਅਸਲੀ ਕਲਚਰ ਡੇ ਦਾ ਅਸਲ ਦਿਨ 14 ਮਾਰਚ ਨੂੰ ਲਾਹੌਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਣਾ, ਪਹਿਲੀ ਚੇਤ ਨੂੰ, ਉਹ ਇੱਕ ਯਾਦਗਾਰ ਸੈਲੀਬ੍ਰੇਸ਼ਨ ਹੋਏਗੀ, ਐਸੀ ਹੋਏਗੀ ਕਿ ਦੁਨੀਆ ਯਾਦ ਕਰਦੀ ਰਹੇਗੀ। ਬਾਹਰ ਦੀ ਚੀਜ਼ਾਂ ਬਾਰੇ ਸੁਣਦੇ ਰਹੇ ਹਾਂ, ਕਮ ਸੇ ਕਮ ਆਪਣੀ ਕੋਈ ਚੀਜ਼ ਲੋਕਲ ਸ਼ੁਰੂ ਹੋਣ ਲੱਗੀ ਹੈ। ਇਸ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਖੈਰ ਮਕਦਮ ਕਰਨਾ ਚਾਹੁੰਦਾ। ਮੈਂ ਬਿਲਖਸੂਸ ਪੰਜਾਬ ਦੇ ਨੌਜਵਾਨਾਂ ਨੂੰ ਇਸ ਇਵੈਂਟ ਦੀ ਖਾਸ ਦਾਵਤ ਵੀ ਦਿੰਦਾ ਔਰ ਮੈਂ ਇੱਦਾਂ ਕਿ ਇੱਥੇ ਆ ਕੇ ਆਪਣੇ ਮਾਂ ਬੋਲੀ ਦੇ ਨਾਲ ਇੱਕ ਜਿਹੜਾ ਮੁਹੱਬਤ ਦਾ ਰਿਸ਼ਤਾ ਹੈ ਔਰ ਅਕੀਦਾ ਦਾ ਰਿਸ਼ਤਾ ਹੈ, ਉਸ ਦਾ ਵਾਲਿਹਾਨਾ ਇਜ਼ਹਾਰ ਵੀ ਕਰੋ ਤਾਂ ਕਿ ਅਸੀਂ ਵੱਧ ਚੜ੍ਹ ਕੇ ਆਪਣੇ ਕਲਚਰ ਡੇ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕਰ ਸਕੀਏ। ਪੰਜਾਬੀ ਸੇਵਕਾਂ ਵੱਲੋਂ ਲੋਕਾਈ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀ ਧਰਤੀ ਦੇ ਰੰਗਾਂ ਨਾਲ ਸਜਿਆ ਇਹ ਦਿਹਾੜ ਰੱਜ ਕੇ ਮਨਾਉਣ।